ਤੇ ਇਹ ਚੋਈ ਸਾਹਿਬ ਕੋਲ ਪੁੱਛਨੇ ਆ ਕਿ ਇਹ ਜਿਹੜੀ ਚੋਈ ਸਾਹਿਬ ਦੀ ਗੁਫ਼ਤਗੂ ਹੋਈ ਹੈ ਤੇ ਇਹ ਕੋਈ ਤੇ ਮਤਲਬ ਉਹਨਾਂ ਨੇ ਆਪ ਹੀ ਕਿਹਾ ਜੀ ਤੁਸੀਂ ਇਸ ਤਰ੍ਹਾਂ ਦੀ ਦਰਖਾਸਤ ਦੇ ਸਕਦੇ ਸੀ, ਇਹ ਕੋਈ ਰਿਲੀਫ ਵਾਲੀ ਚੀਜ਼ਾਂ ਚੱਲ ਰਹੀਆਂ ਨੇ, ਕੀ ਨਜ਼ਰ ਆ ਰਿਹਾ ਤੁਹਾਨੂੰ? ਨਹੀਂ, ਉਹ ਰਿਲੀਫ ਤੇ ਉਹਨਾਂ ਨੂੰ ਮਿਲਿਆ, ਦੇਖੋ ਰਿਲੀਫ ਤੇ ਉਹਨਾਂ ਨੂੰ ਮਿਲਿਆ। ਤੇ ਗੰਡਾਪੁਰ ਸਾਹਿਬ ਨੇ ਮੇਰਾ ਖਿਆਲ ਹੈਗਾ ਕਿ ਉਹ ਅੱਛੇ ਬੱਚੇ ਬਣ ਗਏ ਨੇ। ਇਹ ਅਸੀਂ ਪਹਿਲੇ ਵੀ ਗੱਲ ਕਰਦੇ ਰਹੇ ਹਾਂ ਕਿ ਤੁਸੀਂ ਅਗਰ ਅੱਛੇ ਬੱਚੇ ਬਣਦੇ ਹੋ ਤੇ ਰਿਆਸਤ ਨੂੰ ਜਾਂ ਐਸਟੈਬਲਿਸ਼ਮੈਂਟ ਨੂੰ ਕੀ ਇਤਰਾਜ਼ ਤੁਹਾਡੇ ਤੇ ਹੋ ਸਕਦਾ, ਤੇ ਤੁਸੀਂ ਅੱਛੇ ਬੱਚੇ ਬਣ ਜਾਓ। ਵੈਸੇ ਅੱਛੇ ਬੱਚੇ ਬਣੇ ਸਨ ਤੇ ਉਹਦੀ ਕਾਸਟ ਪੇ ਵਜ਼ੀਰ ਆਲਾ ਨਹੀਂ ਰਹੇ ਉਹ, ਲੇਕਿਨ ਉਹ ਜਿਨ੍ਹਾਂ ਵਾਸਤੇ ਉਹ ਅੱਛੇ ਬੱਚੇ ਨਹੀਂ ਬਣੇ ਸਨ ਉਹਨਾਂ ਨੂੰ ਜ਼ਰਾ ਠੁਕਾਈ ਹੋ ਗਈ ਉਹਨਾਂ ਦੀ ਵੀ, ਔਰ ਉਹਨਾਂ ਨੂੰ ਅਹਿਸਾਸ ਹੋ ਗਿਆ ਗੰਡਾਪੁਰ ਸਾਹਿਬ ਨੂੰ ਕਿ ਮੈਨੂੰ ਅੱਛਾ ਬੱਚਾ ਬਣ ਜਾਣਾ ਚਾਹੀਦਾ, ਕਿਉਂਕਿ ਜਿੰਨੀ ਦੇਰ ਮੈਂ ਅੱਛਾ ਬੱਚਾ ਨਹੀਂ ਬਣਿਆ ਤੇ ਜਿਨ੍ਹਾਂ ਵਾਸਤੇ ਔਰ ਜਿਨ੍ਹਾਂ ਨੂੰ ਰਾਜ਼ੀ ਕਰਨ ਦੀ ਮੈਂ ਕੋਸ਼ਿਸ਼ ਕਰਦਾ ਰਿਹਾ, ਜਿਨ੍ਹਾਂ ਦੇ ਨਕਸ਼ੇ ਕਦਮ ਦੇ ਉੱਤੇ ਨਕਸ਼ੇ ਪਾ ਉਹਦੇ ਉੱਤੇ ਮੈਂ ਕੋਸ਼ਿਸ਼ ਕੀਤੀ ਹੈ, ਤੇ ਉੱਥੇ ਰੁਕਾਵਟਾਂ ਔਰ ਉੱਥੇ ਉਹ ਗੱਲਾਂ ਵੀ ਬੜੀਆਂ ਐਸੀਆਂ ਸਨ ਜਿਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ, ਔਰ ਇਕੱਲੇ ਉਹ ਜੀ ਕੋਈ ਵੀ ਨਹੀਂ ਪੂਰਾ ਕਰ ਸਕਦਾ। ਔਰ ਮੇਰਾ ਖਿਆਲ ਹੈ ਕਿ ਸੁਹੇਲ ਅਫਰੀਦੀ ਵੀ ਅੱਛਾ ਬੱਚਾ ਬਣ ਗਿਆ ਹੈ ਔਰ ਜਾਂ ਬਣਨ ਦੀ ਤਿਆਰੀ ਕਰ ਰਿਹਾ ਹੈ। ਉਹਦੇ ਵਾਸਤੇ ਵੀ ਕੋਈ ਦਿਨ ਮੈਂ ਪਹਿਲੇ ਵੀ ਕਹਿ ਚੁੱਕਿਆ ਵੀ ਅੱਛੇ ਤੇ ਮੈਨੂੰ ਨਹੀਂ ਨਜ਼ਰ ਆ ਰਹੇ, ਲੇਕਿਨ ਜਿਹੜਾ ਰਸਤਾ ਉਹ ਅਖਤਿਆਰ ਕਰਕੇ ਅੱਛਾ ਬੱਚਾ ਬਣ ਜਾਣਗੇ ਤੇ ਮੇਰਾ ਖਿਆਲ ਹੈ ਉਹ ਦਿਨ ਉਹਨਾਂ ਵਾਸਤੇ ਅੱਛੇ ਨੇ, ਉਹ ਦਿਨ ਹੀ ਅੱਛੇ ਨੇ। ਦੇਖਿਓ 4 ਦਿਨ ਦੀ ਚਾਨਣੀ ਔਰ ਫਿਰ ਅੰਧੇਰੀ ਰਾਤ, ਜਿਹੜੀਆਂ ਵਜ਼ਾਰਤੇ ਆਲਾ ਹੁੰਦੀਆਂ ਨੇ ਇਹ ਸਦਾ ਨੇ ਇਹਨਾਂ ਨੇ ਸਾਥ ਨਹੀਂ ਰਹਿਣਾ ਹੁੰਦਾ। ਮੁਲਕ ਜਿਹੜਾ ਸਾਡਾ ਇਹ ਹਮੇਸ਼ਾ ਕਾਇਮ ਰਹਿਣ ਵਾਸਤੇ ਬਣਿਆ, ਅਸੀਂ ਮੁਲਕ ਦੇ ਨਾਲ ਹੈਗੇ, ਰਿਆਸਤ ਸਾਡੀ ਸਟੇਟ ਕਾਇਮ ਹੈ, ਅਸੀਂ ਕਾਇਮ ਹਾਂ, ਠੀਕ ਹੈ। ਤੇ ਸੁਹੇਲ ਅਫਰੀਦੀ ਹੋਣ, ਗੰਡਾਪੁਰ ਹੋਣ ਜਾਂ ਬਾਨੀ PTI ਹੋਣ ਜਾਂ ਕੋਈ ਐਨੀਵਨ, ਨਵਾਜ਼ ਸ਼ਰੀਫ, ਸ਼ਹਿਬਾਜ਼ ਸ਼ਰੀਫ, ਕੋਈ ਵੀ, ਆਸਫ ਜ਼ਰਦਾਰੀ, ਇਹ ਮੁਲਕ ਹੈ तो उन्होंने सियासत भी कायम है, ये मुल्क नहीं तो सियासत भी नहीं। आसिफ जरदारी साहब का जो नारा सी पाकिस्तान खपे, वो जिस वक्त उन्होंने लाया ठीक है, तो वो इंतशार की बजाय सब इकट्ठे ने, तो सियासत चल रही है अज सदर पाकिस्तान ने, और सदर पाकिस्तान भी ने, और मोहतरमा बेनज़ीर भुट्टो दे जिहड़े कातल ने उन्हों का भी पता है। आसिफ जरदारी साहब ने अगर वो नारा लाया है तो देखो एक मुखालफ ग्रुप ने तो कहा ना कि भी वो आसिफ जरदारी साहब ने खुद करवाया, लेकिन वक्त ने चीज़ां साबित कीतियां कि वो साजिशी नासर कौन ने, साजिशी नासर होर ने, एग्जीक्यूटर होर ने, प्लानर होर ने, ब्रेन चाइल्ड किदा है वो होर ने, ठीक है ना जी। हुण तो मरहले वो कड़ियाँ सारियां सामने आ गई ने ना, उधर ही गई ने अफगानिस्तान, वो उत्थों तक तो चलिया गई, बैतुल्ला मसूद तक तो चली गई, उत्थों ही जाके कड़ी टुटी है ना, वरना तो ਉਹਦਾ ਮਾਸਟਰਮਾइंड तक भी पहुँच जानी सी गल कि भी फलां है, अलकायदा तक भी चली जानी सी, सब तक चली जानी सी, उसामा बिन लादन तक भी चली जानी सी। तो लिहाजा गल का मकसद है कि तुसी इस मुल्क के अंदर हो, तुसी इस मुल्क के जोग्राफिया की हिफाजत करना ये साढ़े सारिਆਂ ਦੇ ਉੱਤੇ फर्ज है। कोई भी रियासत हैगी, एक स्टेट बन गई है ना, तो ਉਹਦੇ अंदर विदिन दी बाउंड्री ਅਸੀਂ ਜਿਹੜੇ ਲੋਕ ਰਹਿ ਰਹੇ ਹਾਂ, ਸਾਨੂੰ ਅਸੀਂ ਉਸ ਬਾਉਂਡਰੀ ਦੇ ਅੰਦਰ ਸਾਡੇ ਮਫਾਦਾਤ ਨੇ, ਸਾਡੇ ਅੰਦਰ ਇਖਤਲਾਫਾਤ ਨੇ, ਸਾਡੇ ਅੰਦਰ ਮੁਖਤਲਿਫ ਐਥਨੀਸਿਟੀਜ਼ ਨੇ, ਮੁਖਤਲਿਫ ਲਿੰਗੁਇਸਟਿਕ ਪ੍ਰੋਬਲਮਸ ਨੇ, ਔਰ ਸਾਡੇ ਅੰਦਰ ਅਗਰ ਇਹ ਤਾਂ ਇੱਕ ਐਥਨਿਕ ਲਿੰਗੁਇਸਟਿਕ ਪ੍ਰੋਬਲਮ ਨੇ, ਔਰ ਦੂਸਰੇ ਅੰਦਰ ਸਾਡੇ 'ਚ ਸੈਕਟੇਰੀਅਨ ਪ੍ਰੋਬਲਮਸ ਵੀ ਮੌਜੂਦ ਨੇ, ਤੀਸਰੀ ਤਰਫ ਸਾਡੇ ਅੰਦਰ ਅਮਾਰਤ ਔਰ ਗੁਰਬਤ ਜਿਹਨੂੰ ਅਸੀਂ माशी प्रॉब्लम्स कहने वो भी मौजूद ने, और वो इस स्टेट के अंदर ही रह के हल होने, वो बाहर नहीं रह के हल होने। बिल्कुल ठीक है कि नहीं डिवाइड है, मसाइल तो है ना। गंडापुर साहब ने जो गुफ्तगू की है ना मीडिया नाल, वो बड़ी दिलचस्प है। एक तो उन्होंने एहसास हो गया कि पार्टी के अंदर जो मसाइल ने, उन्होंने कहा कि अगर पार्टी च कोई सूरत हाल बेहतर होंगी तो बानी बाहर होंगे। दूजा उन्होंने कहा कि मैं तो एक कारकुन हाँ, मैं कोई सियासी कमेटी का हिस्सा नहीं, कोई मेरे को अहुदा नहीं है, तो मैं जो कर रहा वो बानी की रहाई वास्ते कर रहा हूँ, तो पार्टी जी उन्होंने भी कोई होश के नाखुन लेने चाहिए। तो नहीं, उन्होंने की गल गलत नहीं है, और उन्होंने जी बानी PTI ਦੇ सिस्टर्स के हवाले नाल जो गल्लां कीतियां कल्ले वो नहीं कर रहे ना, होर भी लोग कर रहे हैं, मतलब कि मरवत साहब भी कर रहे हैं,
ਤੇ ਉਹ ਔਰ ਮਜ਼ੇਦਾਰੀ ਦੀ ਇੱਕ ਗੱਲ ਤੁਹਾਨੂੰ ਮੈਂ ਦੱਸਾਂ, ਜਿਹੜੀ ਉਹਨਾਂ ਦੀ ਸਿਸਟਰ ਨੇ ਵੀ ਇਹ ਗੱਲ ਕੀਤੀ ਕਿ ਅਗਰ ਉਹਨਾਂ ਦੇ ਬ੍ਰਦਰ ਨੂੰ ਯਾਨੀ ਬਾਨੀ PTI ਨੂੰ ਇਲਾਜ ਦੀਆਂ ਅੱਛੀਆਂ ਔਰ ਉਹਨਾਂ ਨੂੰ ਉਹਨਾਂ ਦੀ ਜਿਹੜਾ ਹਸਪੀਟਲ ਉਹ ਕਹਿ ਰਹੇ ਨੇ ਅਗਰ ਉੱਥੇ ਸ਼ਿਫਟ ਕੀਤਾ ਜਾਂਦਾ ਤੇ ਉਹਨਾਂ ਨੇ ਇਹ ਆਫਰ ਕੀਤੀ ਕਿ ਮੈਂ ਆਰਮੀ ਚੀਫ ਦਾ ਨਾਮ ਨਹੀਂ ਲਵਾਂਗੀ। ਦੇਖੋ ਗੱਲ ਫਿਰ ਇਹ ਉਹਨਾਂ ਨੇ ਇਹ ਉਹਨਾਂ ਨੇ ਇਹ ਔਨ ਰਿਕਾਰਡ ਕਿਹਾ। ਹੁਣ ਗੱਲ ਹੈਗੀ ਹੈ ਕਿ ਵੀ ਤੁਸੀਂ ਮਤਲਬ ਕਿ ਇੰਨਾ ਕੁ ਸਸਤਾ ਕੰਮ ਸਮਝ ਲਿਆ ਕਿ ਤੁਸੀਂ ਨਾਮ ਨਹੀਂ ਲਓਗੇ ਜਾਂ ਤੁਸੀਂ ਇੰਨਾ ਕੋਈ ਦਬਾਅ ਦੇ ਵਿੱਚ ਹੈਗਾ ਤੇ ਮੈਂ ਇਹ ਗੱਲ ਕਰਾਂਗੀ। ਇਹ ਤੁਸੀਂ ਉਹਨਾਂ ਦੀ ਸਿਸਟਰਸ ਦਾ ਇੱਕ ਤਰਜ਼ ਅਮਲ ਜਾਂ ਉਹਨਾਂ ਦਾ ਇੱਕ ਸਿਆਸੀ ਜਿਹੜੀ ਉਹਨਾਂ ਦੀ ਅਪਰੋਚ ਹੈਗੀ ਹੈ ਉਹ ਤੁਸੀਂ ਇੱਕ ਅੰਦਾਜ਼ਾ ਲਾ ਸਕਦੇ ਹੋ। ਤੇ ਫਿਰ ਇਹ ਗੱਲ 'ਚ ਕਹਿਣਾ ਚਾਹੀਦਾ ਨਾ ਕਿ ਉਹਨਾਂ ਦੀ ਰਿਹਾਈ ਦੇ ਅੰਦਰ ਜਿਹੜੀਆਂ ਰੁਕਾਵਟਾਂ ਮੌਜੂਦ ਨੇ ਔਰ ਉਹ ਸੋਚ ਕੀ ਹੈ, ਸੋਚ ਆਪਣੇ ਆਪ ਨੂੰ ਅਬਵ ਦੀ ਲਾਅ ਸਮਝਣਾ, ਆਪਣੇ ਆਪ ਨੂੰ ਅਨਟੱਚੇਬਲ ਇਹ ਸਮਝਣਾ ਕਿ ਸਾਨੂੰ ਕੋਈ ਟੱਚ ਨਹੀਂ ਕਰ ਸਕਦਾ, ਇਹ ਸਮਝਣਾ ਜਿਹੜੀ ਹਾਲਾਂਕਿ ਅਮਲਨ ਸਿਚੁਏਸ਼ਨ ਇਹ ਨਹੀਂ ਹੈਗੀ। ਇਹ ਜਿਹੜੀ ਹੈ ਨਾ ਜਿਹੜੀ ਹੋਸ਼ਮੰਦੀ ਦੀ ਗੱਲ ਕਹੀਏ, ਹੋਸ਼ ਦੇ ਨਾਖੁਨ ਲੈਣ ਦੀ ਗੱਲ ਕਹੀਏ, ਉਹ ਇਹ ਚੀਜ਼ ਹੈ ਕਿ ਤੁਸੀਂ ਆਪਣੇ ਆਪ ਨੂੰ ਕਹਿ ਰਹੇ ਹੋ ਕਿ ਸ਼ਾਇਦ ਅਸੀਂ ਦੁਨੀਆ ਦੇ ਸਭ ਤੋਂ ਸੁਪੀਰੀਅਰ ਲੋਕ ਹਾਂ, ਅਸੀਂ ਸਭ ਤੋਂ ਤਾਕਤਵਰ ਲੋਕ ਹਾਂ, ਅਸੀਂ ਸਭ ਤੋਂ ਖੂਬਸੂਰਤ ਲੋਕ ਹਾਂ, ਅਸੀਂ ਸਭ ਤੋਂ ਅਮੀਰ ਲੋਕ ਹਾਂ ਤੇ ਬਾਕੀ ਸਭ ਕੁਛ ਵੀ ਨਹੀਂ ਮੁਲਕ ਦੇ ਅੰਦਰ ਹੈਗੇ, ਸਭ ਕਚਰਾ ਕਬਾਰ ਨੇ। ਮੁਲਕ ਦੇ ਵਿੱਚ ਜਿਹੜਾ ਵੱਡੇ ਤੋਂ ਵੱਡਾ ਅਹੁਦੇਦਾਰ ਵੀ ਅਸੀਂ ਸਿਰਫ ਉਹਨੂੰ ਨਾਮ ਲਵਾਂਗੇ, ਅਸੀਂ ਤਨਕੀਦ ਕਰਾਂਗੇ, ਅਸੀਂ ਪਿੱਛੇ ਹਟ ਜਾਾਂਗੇ ਤੇ ਉਹ ਸਾਨੂੰ ਰਿਆਇਤ ਦੇ ਦੇਵੇ। ਅਮਲੀ ਸੂਰਤ ਹਾਲ ਇਹਦੇ ਤੋਂ ਬਰਅਕਸ ਹੈਗੀ। ਨਾ ਤੁਸੀਂ ਖੂਬਸੂਰਤ ਹੋ, ਨਾ ਤੁਸੀਂ ਬਾਅਸਰ ਹੋ, ਨਾ ਤੁਸੀਂ ਤਾਕਤਵਰ ਹੋ। ਤਾਕਤਵਰ ਹੁੰਦੇ ਤੁਸੀਂ ਜੇਲ੍ਹਾਂ 'ਚ ਬੈਠੇ ਹੁੰਦੇ 2 ਸਾਲ ਤੋਂ। ਕਿੰਨੇ ਤੁਸੀਂ ਆਪਣੀ ਮਰਜ਼ੀ ਨਾਲ ਬੈਠੇ, ਜਦੋਂ ਚਾਹਣ ਬਾਹਰ ਆ ਜਾਓ। ਮਰਜ਼ੀ ਦੇ ਨਾਲ ਕੋਈ ਨਹੀਂ ਬੈਠਦਾ, ਜਿਹੜਾ ਉਹ ਐਵੇਂ ਇਹ ਗੱਲਾਂ ਹੀ ਨੇ ਕਿ ਮਰਜ਼ੀ ਨਾਲ ਬੈਠੇ ਹੁੰਦੇ ਤੇ ਐਵੇਂ ਮੁਜ਼ਾਹਰੇ ਕਰਵਾਈ ਜਾ ਰਹੇ ਹੋ, ਐਵੇਂ ਮੁਕੱਦਮੇ ਲੜੀ ਜਾ ਰਹੇ ਹੋ, ਵਕੀਲਾਂ ਨੂੰ ਪੈਸੇ ਦੇਈ ਜਾ ਰਹੇ ਹੋ। ਅਗਰ ਮਰਜ਼ੀ ਹੁੰਦੀ ਤੇ ਫਿਰ ਤੇ ਉਹ ਕਹਿ ਦਿੰਦੇ ਕਿ ਜੀ ਮੈਂ ਆਪਣਾ ਕੇਸ ਵੀ ਨਹੀਂ ਲੜਨਾ, ਮੇਰਾ ਕੋਈ ਵਕੀਲ ਪੇਸ਼ ਨਹੀਂ ਹੋਏਗਾ। ਇਹ ਵੀ ਇੱਕ ਇਤਜਾਜ ਦੀ ਸ਼ਕਲ ਹੁੰਦੀ ਹੈ। ਇਤਜਾਜ ਦੀ ਇਹ ਵੀ ਸ਼ਕਲ ਹੁੰਦੀ ਹੈ ਕਿ ਜੇ ਤੁਸੀਂ ਕਹਿ ਦਿੰਦੇ ਹੋ ਕਿ ਮੈਂ ਬੇਗੁਨਾਹ ਹਾਂ, ਮੈਂ ਆਪਣਾ ਕੇਸ ਹੀ ਨਹੀਂ ਲੜਨਾ, ਮੈਂ ਕੋਈ ਵਕੀਲ ਨਹੀਂ ਭੇਜਣਾ, ਜੋ ਮਰਜ਼ੀ ਤੁਸੀਂ ਕਰ ਲਓ, ਮੈਂ ਬੈਠਾ ਅਜੇ ਜੇਲ੍ਹ ਦੇ ਵਿੱਚ, ਮੈਂ ਕੋਈ ਮੁਜ਼ਾਹਰਾ ਨਹੀਂ ਕਰਨਾ, ਕੋਈ ਕੁਛ ਨਹੀਂ ਕਰਨਾ, ਮੈਂ ਭੁੱਖ ਹੜਤਾਲ ਕਰਤੀ ਹੈ, ਸਾਰਾ ਕੁਛ ਕਰ ਦਿੱਤਾ ਤੇ ਅਸੀਂ ਨਹੀਂ ਜੇ ਜਾਣਾ। ਇਹ ਤੇ 2 ਘੰਟੇ ਵਾਸਤੇ ਬਹਿ ਜਾਂਦੇ, ਤੁਹਾਨੂੰ ਪਤਾ ਨਹੀਂ ਤੇ ਮੁਖਤਲਿਫ ਜਗ੍ਹਾ ਤੋਂ ਬਰਗਰ ਆ ਰਹੇ ਹੁੰਦੇ ਨੇ ਤੇ ਸਰਦੀਆਂ ਹੁਣ ਤੇ ਉਬਲੇ ਹੋਏ ਆਂਡੇ ਖਾ ਰਹੇ ਹੁੰਦੇ ਨੇ ਕਾਲਾ ਨਿਮਕ ਲਾ ਕੇ। ਤੇ ਇਹਨਾਂ ਨੇ ਮਤਲਬ ਕਿ ਤੁਸੀਂ ਇਹ ਪੋਲੀਟੀਕਲ ਲੋਕ ਨੇ ਜਾਂ ਇਹ ਪੋਲੀਟੀਕਲ ਸਟਰਗਲ ਕਰ ਰਹੇ ਨੇ ਜਾਂ ਇਹ ਕੋਈ ਰੈਵੋਲੂਸ਼ਨਰੀ ਨੇ। ਇਹਨਾਂ ਦਾ ਰੈਵੋਲੂਸ਼ਨ ਦਾ ਕਨਸੈਪਟ ਕੀ ਹੈ? ਗੰਡਾਪੁਰ ਸਾਹਿਬ ਨੇ ਦੇਰ ਆਈ ਦਰੁਸਤ ਆਏ। ਗੰਡਾਪੁਰ ਸਾਹਿਬ ਨੇ ਜੋ ਲਾ ਕਾਨੂੰਨੀਅਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਉਹਨਾਂ ਦਾ ਨਾਕਦ ਵੀ ਰਿਹਾ ਹਾਂ। ਅਸੀਂ ਉਹਨਾਂ ਦੇ ਉੱਤੇ ਤਨਕੀਦ ਕੀਤੀ ਹੈ ਉਹਨਾਂ ਦੀ ਸਟ੍ਰੈਟਜੀ ਦੀ ਤੇ ਉਹਨਾਂ ਦੇ ਕੰਮਾਂ ਦੇ ਉੱਤੇ। ਉਹਨਾਂ ਨੇ ਜੋ ਆਪਣੇ ਸੂਬੇ ਦੇ ਨਾਲ ਕੀਤਾ ਉਹ ਵੀ ਕੋਈ ਅੱਛਾ ਨਹੀਂ ਕੀਤਾ। ਉਹਨਾਂ ਨੇ ਪੰਜਾਬ ਨਾਲ ਤਾਂ ਕੁਛ ਨਹੀਂ ਕੀਤਾ ਨਾ, ਆਪਣੇ ਸੂਬੇ ਨਾਲ ਕੀਤਾ। ਜ਼ਿਆਦਤੀ ਉਹਨੇ ਆਪਣੀ ਆਵਾਮ ਨਾਲ ਕੀਤੀ। ਤਰੱਕਿਆਤੀ ਕੰਮ ਅਗਰ ਉਹਨਾਂ ਨੇ ਕਰਨੇ ਸਨ ਆਪਣੇ ਆਵਾਮ ਨਾਲ ਕਰਨੇ ਸਨ। ਉਹਨਾਂ ਨੇ ਆਪਣੇ ਸੂਬੇ ਦੇ ਪੈਸੇ ਅਗਰ ਇਹਨਾਂ ਤਹਿਰੀਕਾਂ ਦੇ ਉੱਤੇ ਇਹਨਾਂ ਚੀਜ਼ਾਂ ਤੇ ਲਵਾਏ ਨੇ ਤਾਂ ਉਹਨਾਂ ਨੇ ਆਪਣੇ ਆਵਾਮ ਦਾ ਹੱਕ ਜਿਹੜਾ ਨਾ ਉਹ ਇੱਕ ਮਖਸੂਸ ਸ਼ਖਸੀਅਤ ਤੇ ਲਾਇਆ। ਲੇਕਿਨ ਉਹ ਤੇ ਅਸੀਂ ਪੰਜਾਬ 'ਚ ਬੈਠੇ ਹਾਂ, ਅੱਜ ਬੜੀ ਡਿਬੇਟ ਚੱਲ ਰਹੀ ਹੈ ਕਿ ਜੀ 11 ਚੱਲ ਰਹੀ ਹੈ ਬਿਲਕੁਲ ਸਹੀ। ਪੰਜਾਬ ਹੁਕੂਮਤ ਨੇ ਆਵਾਮ ਦਾ ਪੈਸਾ ਨਹੀਂ, ਬਿਲਕੁਲ ਆਵਾਮ ਦਾ ਪੈਸਾ। ਵਜ਼ੀਰ ਆਲਾ ਤੇ ਜਹਾਜ਼ ਲੈ ਲਿਆ ਉਹਨਾਂ ਨੇ ਕਿ ਉਹ ਲੈ ਕੇ ਜਹਾਜ਼ ਜਿਹੜਾ ਵੀ ਉਹਨਾਂ ਟਰੈਵਲ ਕਰ ਰਿਹਾ। ਦੇਖੋ ਗੱਲ ਪਤਾ ਕੀ ਹੈ ਇਹਦੇ ਅੰਦਰ, ਮੇਰਾ ਜਿਹੜਾ ਮੌਕਫ ਹੈਗਾ ਉਹ ਇਹ ਹੈਗਾ ਕਿ ਅਸਰਾਫ ਔਰ ਬਿਲਾ ਜ਼ਰੂਰਤ ਅਗਰ ਕੋਈ ਵੀ ਗੌਰਮੈਂਟ ਕੋਈ ਕੰਮ ਕਰ ਰਹੀ ਹੈ ਅਸੀਂ ਤੇ ਉਹਦੀ ਤਨਕੀਦ ਕਰਾਂਗੇ। ਅਸੀਂ ਕਿ ਅਗਰ ਸੂਬਾ ਗਰੀਬ ਹੈ, ਸੂਬੇ ਦੇ ਕੋਲ ਪੈਸੇ ਘੱਟ ਨੇ ਤੇ ਸੂਬੇ ਨੇ ਅਗਰ ਕੋਈ ਇੱਕ ਐਸੀ ਚੀਜ਼ ਦੇ ਉੱਤੇ ਪੈਸੇ ਲਾਏ ਨੇ ਤੇ ਉਹ ਨਹੀਂ ਲਾਣੇ ਚਾਹੀਦੇ, ਉਹਦੇ ਤਰੱਕਿਆਤੀ ਕੰਮਾਂ ਦੇ ਉੱਤੇ ਲਾ ਲੈਣੇ ਚਾਹੀਦੇ। ਉਹਦੇ ਤੋਂ ਘੱਟ ਤੋਂ ਗੁਜ਼ਾਰਾ ਹੁੰਦਾ ਤੇ ਜਿੰਨਾ ਤੁਸੀਂ ਘੱਟ ਕਰ ਸਕਦੇ ਹੋ ਉਹ ਕਰ ਲਿੱਤਾ ਗਿਆ। ਲੇਕਿਨ ਇਸ ਦਾ ਨਾਂ ਲੈ ਕੇ ਇਸ਼ਤਿਹਾਰੇ ਦੇ ਹਵਾਲੇ ਦੇ ਨਾਲ ਜੋ ਬਿਆਨੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਜਿਹਨੂੰ ਕੁਝ ਸਾਡੇ ਐਂਕਰਸ ਨੇ, ਕੁਝ ਸਾਡੇ ਤਜ਼ੀਆਕਾਰਾਂ ਨੇ ਜਿਸ ਤਰੀਕੇ ਦੇ ਨਾਲ ਇਹਨੂੰ ਚੁੱਕਿਆ ਗਿਆ ਤੇ ਉਹਦੇ ਅੰਦਰ ਮੈਨੂੰ ਇੱਕ ਸਮੈਲ ਫੀਲ ਹੁੰਦਾ ਕਿ ਇੱਕ ਜਿਵੇਂ ਇੱਕ ਟਾਰਗੇਟਿਡ ਕੰਪੇਨ ਚਲਾਈ ਗਈ। ਪੰਜਾਬ ਦੇ ਆਵਾਮ ਨਾਲ ਹਮਦਰਦੀ ਘੱਟ ਸੀ, ਇੱਕ ਸ਼ਖਸੀਅਤ ਨੂੰ ਟਾਰਗੇਟ ਕਰਨਾ ਜ਼ਿਆਦਾ ਸੀ। ਠੀਕ ਹੈ। ਔਰ ਫਿਰ ਉਹਨਾਂ ਦਾ ਸੌਦੇ ਨੂੰ ਦੇਖੋ, ਉਹਨੂੰ ਇਸ ਤਰ੍ਹਾਂ ਮਿਲਾਇਆ ਗਿਆ ਕਿ PIA ਦੇ ਨਾਲ ਮਿਲਾ ਦਿੱਤਾ ਗਿਆ,
ਕਿ ਜੀ PIA 10 ਅਰਬ ਚ ਹੋਈ ਤੇ ਇਹ 11 ਅਰਬ ਦਾ ਜਾ ਹੁਣ ਇਹਦੇ ਅੰਦਰ ਥੋੜੀ ਜੀ, ਕਿਉਂਕਿ ਆਵਾਮ ਨੂੰ ਤਾਂ ਨਹੀਂ ਪਤਾ ਹੁੰਦਾ, ਉਹ ਇੱਕ ਫੈਡਰਲ ਗਵਰਨਮੈਂਟ ਦਾ ਮੈਟਰ ਹੈ, ਉਹ ਇੱਕ ਅਲੱਗ ਉਹਦਾ ਸਿਲਸਿਲਾ ਹੈ, ਉਹ ਪ੍ਰਾਈਵੇਟਾਈਜੇਸ਼ਨ ਦਾ ਹਮਲਾ ਹੈ, ਸਟੇਟ ਪ੍ਰਾਪਰਟੀ ਨੂੰ ਵੇਚਿਆ ਗਿਆ ਪ੍ਰਾਈਵੇਟ ਦੇ ਅੰਦਰ, ਉਹਦੇ ਅੰਦਰ ਵੀ ਗਵਰਨਮੈਂਟ ਦੇ ਸ਼ੇਅਰਸ ਮੌਜੂਦ ਨੇ, ਗਵਰਨਮੈਂਟ ਉਹਦੇ ਤੋਂ ਫਾਰਗ ਨਹੀਂ ਹੋਈ, ਔਰ ਉਹਦਾ ਸੌਦਾ ਜਿਹੜਾ ਜਿੰਨਾ ਦੱਸਿਆ ਜਾ ਰਿਹਾ ਉਹਦੇ ਤੋਂ ਬਹੁਤ ਵੱਡਾ ਹੈ, ਉਹਦੀ ਇਬਤਦਾਈ ਕਿਸ਼ਤਾਂ ਨੇ ਜਿਹੜੀਆਂ ਪੈਸਿਆਂ ਦੇ ਵਿੱਚ ਹਜੇ ਆਣੀਆਂ ਨੇ, ਇਹ ਗਵਰਨਮੈਂਟ ਨੇ ਆਪਣੇ ਵਾਸਤੇ ਲਿਆ, ਇਹ ਗਵਰਨਮੈਂਟ ਆਫ ਪੰਜਾਬ ਦੀ ਮਲਕੀਅਤ ਹੈ, ਕਿਸੇ ਜ਼ਾਤ ਦੀ ਨਹੀਂ, ਤੁਸੀਂ ਇਹ ਕਰ ਸਕਦੇ ਹੋ। ਤੋਂ ਬਣੀ ਨਾ ਕਿ ਵਜ਼ੀਰ ਇਤਲਾਤ ਨੇ ਕਿਹਾ ਗਿਆ ਤੇ 에ਅਰ ਪੰਜਾਬ ਵਾਸਤੇ ਲਿਆ, ਔਰ ਫਿਰ ਲੋਕਾਂ ਨੇ ਰਿਲੇਟ ਕੀਤਾ ਕਿ ਵਫਾਕ ਦੀ 에ਅਰਲਾਈਨ ਖਸਾਰੇ ਚ, ਉਹਨੂੰ ਤੁਸੀਂ ਵੇਚ ਦਿੱਤਾ, ਔਰ ਇਧਰੋਂ ਜਿਹੜੀ ਤੁਸੀਂ ਪੰਜਾਬ 'ਚ ਇੱਕ 에ਅਰ ਪੰਜਾਬ ਬਣਾ ਰਹੇ ਹੋ, ਔਰ ਉਹਦਾ ਸਟਰਕਚਰ ਹੀ ਕੋਈ ਨਹੀਂ ਮੌਜੂਦ, ਹਾਲੇ ਉਹਦਾ ਕਿਤੇ ਕਾਗਜ਼ਾਂ 'ਚ ਵੀ ਨਾਂ ਨਹੀਂ ਹੈਗਾ। ਨਹੀਂ ਦੇਖੋ ਤੁਸੀਂ ਪਹਿਲੇ ਹੀ ਜਹਾਜ਼ ਉਹ ਇਹ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਜਿਹੜਾ ਮੌਕਫ ਉਹ ਕਮਜ਼ੋਰ ਹੈ, ਉਹਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਹੋ ਹੀ ਕਹਿ ਸਕਦੇ ਹੋ ਵੀ ਕਮਜ਼ੋਰ ਮੌਕਫ ਹੈਗਾ, ਉਹਨੂੰ ਕਹਿ ਦੇਣਾ ਚਾਹੀਦਾ ਕਿ ਹਾਂਜੀ ਅਸੀਂ ਖਰੀਦਿਆ ਔਰ ਇੰਨੇ 'ਚ ਖਰੀਦਿਆ ਔਰ ਇਹ ਮਕਸਦ ਵਾਸਤੇ ਖਰੀਦਿਆ, ਦੈਟਸ ਇਟ। ਉਹਦੀ ਤੁਸੀਂ ਅਗਰ ਤੌਜ਼ੀਹ ਉਹ ਵਜ਼ਾਹਤ ਕਰੋਗੇ ਤੇ ਉਹਦੇ ਅੰਦਰ ਫਿਰ ਮੁਖਤਲਿਫ ਗੱਲਾਂ ਨਿਕਲਣਗੀਆਂ, ਮੁਖਤਲਿਫ ਸਵਾਲਾਤ ਪੈਦਾ ਹੋਣਗੇ, ਤੇ ਉਹ ਸਵਾਲ, ਲੇਕਿਨ ਇਹ ਬਾਇਸ ਉਸ ਤਰ੍ਹਾਂ ਤਨਕੀਦ ਤੇ ਨਹੀਂ ਬਣਦਾ। ਤੁਸੀਂ ਜਾਂ ਤੇ ਤਨਕੀਦ ਇਹ ਕਰੋ ਕਿ ਪੰਜਾਬ ਹੁਕੂਮਤ ਦੇ ਕੋਲ ਇਹ ਸੈਕਟਰ ਮੌਜੂਦ ਸਨ ਜਿੱਥੇ ਇੰਨੇ ਪੈਸੇ ਨਾਲ ਸਰਮਾਇਆਕਾਰੀ ਹੋ ਸਕਦੀ ਸੀ, ਰੋਜ਼ਗਾਰ ਪੈਦਾ ਹੋ ਸਕਦਾ ਸੀ, ਕਿਉਂਕਿ ਪੰਜਾਬ ਨੇ ਕੋਈ ਫੈਡਰੇਸ਼ਨ ਦੇ ਕੋਲੋਂ ਪੈਸੇ ਤੇ ਨਹੀਂ ਲਏ, ਵਫਾਕ ਕੋਲੋਂ ਪੈਸੇ ਤੇ ਨਹੀਂ ਲਏ, ਵਰਲਡ ਬੈਂਕ ਕੋਲੋਂ ਤੇ ਨਹੀਂ ਪੈਸੇ ਲਏ, ਪੰਜਾਬ ਦਾ ਆਪਣਾ ਪੈਸਾ ਸੀ। ਲੇਕਿਨ ਸਾਡੇ ਇਹਨਾਂ ਹੀ ਲੋਕਾਂ ਨੂੰ, ਇਹਨਾਂ ਨੂੰ ਹੀ ਥੋੜ੍ਹਾ ਜਿਹਾ ਜਿਹੜੀਆਂ ਦੂਸਰੀਆਂ ਸੂਬਾਈ ਹਕੂਮਤਾਂ ਨੇ ਕਿ ਜਿਹੜਾ ਉਹਨਾਂ ਦੇ ਕੋਲ ਪੈਸਾ, ਉਹਨਾਂ ਦਾ ਬਜਟ ਹੈ, ਉਹਨਾਂ ਦੇ ਅਖਰਾਜਾਤ ਉੱਤੇ ਵੀ ਤੇ ਇਸੇ ਤਰ੍ਹਾਂ ਹੀ ਪ੍ਰੋਗਰਾਮ ਕਰਨੇ ਚਾਹੀਦੇ ਨੇ ਕਿ ਨਹੀਂ ਕਰਨੇ ਚਾਹੀਦੇ, ਸਾਨੂੰ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ। ਮੈਂ ਤੁਹਾਡੇ ਨਾਲ ਇਤਫਾਕ ਕਿ ਵੀ ਯਾਰ ਜਿੱਥੇ ਕੋਈ ਪੈਸਾ ਲੱਗ ਹੀ ਨਹੀਂ ਰਿਹਾ, ਜਿੱਥੇ ਕੋਈ ਲੱਗ ਨਹੀਂ ਰਿਹਾ, ਉੱਥੇ ਤਰੱਕੀਆਤੀ ਕੰਮ ਵੀ ਨਹੀਂ ਹੋ ਰਹੇ, ਉਧਰ ਕੋਈ ਔਰ ਬਜਟ ਵੀ ਹੈ ਵੇ, ਤੇ ਤੁਸੀਂ ਉੱਥੇ ਉਹਨਾਂ ਤੇ ਤੁਸੀਂ ਕਿਉਂ ਨਹੀਂ ਇਹ ਬੋਲਦੇ? ਜਦ ਤੱਕ ਤੁਸੀਂ ਅਗਰ ਪੰਜਾਬ ਨੇ ਇਹ ਗੱਲ ਕੀਤਾ ਤਾਂ ਗਲਤ ਕੀਤਾ ਹੈ, ਲੇਕਿਨ ਦੂਸਰਿਆਂ ਦੇ ਗਲਤ ਕੰਮ ਦੇ ਉੱਤੇ ਵੀ ਕਰੋ ਤਾਂ ਕਿ ਉੱਥੋਂ ਦੀ ਸੂਬਾਈ ਹਕੂਮਤਾਂ ਦੇ ਉੱਤੇ ਵੀ ਦਬਾਅ ਆਣ, ਉਹ ਲੋਕਾਂ ਦੇ ਉੱਤੇ ਕੰਮ ਕਰੇ। ਮੇਰਾ ਮੌਕਫ ਤੇ ਇਹਦੇ ਤੇ ਠੀਕ ਹੈ, ਨਹੀਂ ਠੀਕ ਹੈ, ਮੌਕਫ ਹੈ, ਇੱਥੋਂ ਤੱਕ ਤੁਹਾਡਾ ਮੌਕਫ ਠੀਕ ਹੈ, ਇੱਥੋਂ ਚਲੋ ਸ਼ੁਕਰ ਕਰੋ ਤੁਸੀਂ ਮੰਨ ਲਿਆ, ਵਰਨਾ ਪੰਜਾਬ ਦੀ ਆਵਾਮ ਕੋਈ ਨਹੀਂ ਜੇ ਮੰਨਦੀ, ਉੱਥੇ ਦਬਾਅ ਹੋਏਗਾ ਹਕੂਮਤਾਂ ਦੇ ਉੱਤੇ ਤੇ ਫਿਰ ਹੀ ਜਿਹੜਾ ਵੀ ਉਹ ਆਵਾਮ ਵਾਸਤੇ ਕੰਮ ਹੋਏਗਾ।